ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ। ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ। ਉਹਨਾਂ ਦੇ ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ, ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ, ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ, ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇੱਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ। ਉਹਨਾਂ ਦੇ ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ। ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ, ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਭੇ ਲੱਗਾ ਹੈ, ਦੇਵ ਸਿੰਘ ਮਾਨ ਹੁਣਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਹਿਬਲ ਕਲਾਂ ਕਾਫੀ ਦੇਰ ਤੋਂ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ। ਕੀ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ। 2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ। ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ। ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ ਸੀ ਕਿ ਉਹਨਾਂ ਨੂੰ
18/12 ਨੂੰ ਉਹਨਾਂ ਨੂੰ ਪੇਸ਼ ਕਰਨਾ ਸੀ, 17/12 ਨੂੰ ਜੇ ਇੱਥੇ ਚੰਡੀਗੜ੍ਹ ਦੀ ਅਦਾਲਤ 'ਚ। ਉੱਥੇ ਵੀ ਤਿਹਾੜ ਜੇਲ੍ਹ ਨੇ ਬਹਾਨਾ ਇਹ ਮਾਰਤਾ ਕਿ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕਰ ਸਕਦੇ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਵਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਉਹ ਕਹਿੰਦੇ ਜੇ TDS ਟੈਸਟ ਕਰਾ ਲਓ, ਧਰਨਾ ਚੁੱਕ ਲਓ। ਸੋ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਨਸ ਰਿਸਦੀ ਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਲਝੇ ਪਏ ਆ। ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਂਗੇ, ਨਸ਼ਾ ਤੇ ਦੁੱਗਣਾ ਤਿਗਣਾ ਵਿਕਣ ਲੱਗ ਗਿਆ। ਸੋ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ। ਪੰਥ ਹੁਣ ਆਪਣੇ ਹੱਕ ਆਪ ਲਏਗਾ। ਪੰਥ ਨੇ ਇਕੱਠੇ ਹੋਣ ਦਾ ਧਈਆ ਕਰ ਲਿਆ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ। ਹੁਣ ਜਿਹੜੇ ਮੰਗਾਂ ਜਿਹੜੀਆਂ ਸਾਡੇ ਹੱਕ ਨੇ ਉਹ ਅਸੀਂ ਸਰਕਾਰ ਕੋਲ ਲੈ ਕੇ ਹੀ ਕਰਾਂਗੇ। ਅਸੀਂ ਗੱਲ ਕਰੀਏ ਪੰਥ ਦੀ, ਤੁਸੀਂ ਗੱਲ ਕਰੀਏ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਤਹਈਆ ਕਰ ਲਿਆ, ਇੱਕ ਜਗ੍ਹਾ ਤੇ ਇਕੱਠੇ ਹੋ ਗਿਆ ਪੰਥ, ਪਰ ਪੰਥ ਦੇ ਵਿੱਚ ਹੀ ਕਾਫੀ ਵਿਤਕਰੇ ਨੇ। ਕਿਉਂਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇ ਗੱਲ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਖਿਲਾਫ ਬੋਲ ਰਹੇ ਨੇ ਲੋਕ। ਉਹ ਖਾਲਸਾ ਵਹੀਰ ਨੂੰ ਲੈ ਕੇ ਤੁਰੇ ਨੇ, ਲੋਕਾਂ ਦੇ ਨਾਲ ਤੁਰੇ ਨੇ। ਭਾਈ ਸਾਹਿਬ ਇਹ ਗੱਲ ਦੇਖੋ ਨਾ, ਕਦੀ ਇਹ ਗੱਲ ਨੂੰ ਆਪਾਂ ਮਹਿਸੂਸ ਕਰੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਯਾਤਰਾ ਤੇ ਗਏ ਨੇ ਜਾਂ ਉਹਨਾਂ ਨੇ ਆਪਣੀ ਪੜਾ ਦਰ ਪੜਾ ਜਿਹੜਾ ਵਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਐਸੇ ਲੋਕ ਵੀ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਆਖਦੇ ਸੀ। ਇੱਥੇ ਤੱਕ ਕਿ ਉਹਨਾਂ ਨੂੰ ਵੱਟੇ ਵੀ ਮਾਰਦੇ ਸੀ। ਉਹਨਾਂ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਇਹ ਭੂਤਨਾ ਹੈ, ਇਹ ਗਲਤ ਰਾਹੇ ਤੁਰਿਆ ਫਿਰਦਾ ਹੈ। ਸੋ ਇਹ ਗੱਲਾਂ ਆਉਂਦੀਆਂ ਰਹਿਣੀਆਂ। ਕਦੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਹੀ ਤੁਹਾਡੇ ਨਾਲ ਤੁਰ ਪੈਣ। ਜਿਹੜੇ ਆਪਣੇ ਅਲੱਗ ਰਾਹ ਤੇ ਤੁਰ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਦੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਔਰ ਇਹ ਵੀ ਦੱਸਣ ਦੇ ਯੋਗ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਆ। ਉਹ ਵੀ ਇੱਥੇ ਆ ਕੇ ਜਿਹੜਾ ਵਾ 7 ਜਨਵਰੀ ਨੂੰ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਉਣਗੇ। ਜੇ ਗੱਲ ਕਰਦੇ ਆ ਗਵਰਨਰ ਦੇ ਸਾਹਮਣੇ ਪੇਸ਼ ਜ਼ੂਮ ਜਿਹੜਾ ਇਸੇ ਧਰਤੀ ਤੋਂ ਚੱਲਦਾ ਗਾ, ਉਹਦੇ ਵਿੱਚ ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਵੀ ਪਹੁੰਚਦੇ ਨੇ, ਪਰ ਦੀਪ ਸਿੱਧੂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਹੁਣ ਇਹ ਮੁੰਨਿਆਂ ਤੁੰਨਿਆਂ ਸਾਡੀ ਅਗਵਾਈ ਕਰੂਗਾ। ਅਜਿਹੀਆਂ ਗੱਲਾਂ ਬੋਲਣੀਆਂ ਦੀਪ ਸਿੱਧੂ ਨੂੰ ਲੱਗ ਜਾਂਦੇ ਨੇ ਲੋਕ। ਭਾਈ ਸਾਹਿਬ ਇਹ ਮੰਦਭਾਗਾ ਹੈ ਕਿ ਆਪਾਂ ਇਹ ਗੱਲ ਦੇਖ ਲੈਂਦੇ ਆ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਜਾਂ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ। ਸ਼ਾਇਦ ਇਹ ਇੱਕ ਔਗਣ ਹੋ ਸਕਦਾ, ਪਰ ਉਹਦੇ ਜਿਹੜੇ ਗੁਣ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਉਹ ਬਹੁਤ ਚੰਗੀ ਗੱਲ ਦਲੀਲ ਤੇ ਅਪੀਲ ਨਾਲ ਕਰਦਾ ਸੀ। ਔਰ ਦੂਜੀ ਹੋਰ ਵੀ ਸੋਹਣੀ ਗੱਲ ਸੀ ਉਹਦੇ 'ਚ, ਉਹਨੂੰ ਜਿਹੜਾ ਕਾਨੂੰਨ ਦਾ ਬੜੀ ਉਹਦੇ 'ਚ ਉਹਨੂੰ ਮਾਹਰ ਸੀ, ਕਿਉਂਕਿ ਬਹੁਤ ਚੰਗੀ ਯੂਨੀਵਰਸਿਟੀ ਤੋਂ ਉਹਨੇ ਜਿਹੜਾ ਕਾਨੂੰਨ ਦੀ ਪੜ੍ਹਾਈ ਪੜ੍ਹੀ ਸੀ। ਔਰ ਦੂਸਰੀ ਗੱਲ ਉਹਦਾ ਜਿਹੜਾ ਗੱਲ ਕਰਨ ਦਾ ਲਹਿਜਾ ਸੀ ਜਾਂ ਤਰੀਕਾ ਸੀ ਉਹ ਬੜਾ ਸੋਹਣਾ ਸੀ। ਜਿਨ੍ਹਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਉਹ ਸਭ ਤੋਂ ਪਹਿਲੀ ਕਰਤਾਰ ਦੇ ਵਿੱਚ ਜਾ ਕੇ ਉਹਦੇ ਭੋਗ ਤੇ ਬੈਠੇ ਸਨ। ਸੋ ਇੱਕ ਸਮਾਂ ਹੈਗਾ ਜਦੋਂ ਸੰਗਤ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੀ ਆ, ਉਹ ਉਦੋਂ ਦੇਖਦੀ ਨਹੀਂ, ਉਹਦੇ ਗੁਣ ਨਹੀਂ ਦੇਖਦੀ। ਜਦੋਂ ਬੰਦਾ ਚਲਿਆ ਜਾਂਦਾ ਫਿਰ ਉਹਦੇ ਗੁਣਾਂ ਦੀ ਦੇਖੋ ਕਿ ਅੱਜ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਜਿੰਨੀ ਵਹੀਰ ਆ ਜਾਂ ਜਿੰਨੀ ਸੰਗਤ ਆ ਉਹ ਦੀਪ ਸਿੱਧੂ ਦੀ ਲਾਈ ਹੋਈ ਆ, ਉਹਦੀ ਸੋਚਦੀ ਆ। ਸੋ ਠੀਕ ਹੈ, ਪੰਥ ਕੋ ਕਿਸੇ ਵੇਲੇ ਕਿਸੇ ਸੱਜਣਾ ਕੋ ਗਲਤੀਆਂ ਹੋ ਜਾਂਦੀਆਂ, ਬਾਅਦ ਦੇ ਵਿੱਚ ਉਹ ਗਲਤੀਆਂ ਦਾ ਪਛਤਾਵਾ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਨਾ ਸੰਗਤ ਨੂੰ ਕਿ ਇੰਨੀ ਜਲਦੀ ਕਾਹਲੇ ਨਹੀਂ ਪੈਣਾ ਚਾਹੀਦਾ। ਜੇ ਬੰਦੇ 'ਚ ਕੋਈ ਔਗਣ ਹੈਗਾ ਉਹਦੇ ਗੁਣ ਦੇਖ ਲਓ, ਪਹਿਲਾਂ ਗੁਣ ਦੀ ਗੱਲ ਕਰ ਲਓ। ਜੇ ਉਹ ਗਵਰਨਰ ਹਾਊਸ 'ਚ ਚਲਾ ਗਿਆ ਸੀ, ਉਹਨੂੰ ਕਿਹੜਾ ਕੋਈ ਮੈਡਲ ਮਿਲ ਗਿਆ? ਮੈਂ ਵੀ ਉੱਥੇ ਹੀ ਸੀ, ਮੈਂ ਵੀ ਨਾਲ ਗਿਆ ਸੀ। ਇਸੇ ਕਰਕੇ ਗਿਆ ਕਿ ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਤੇ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨ ਗਿਆ ਤੇ ਉਹਦੀ ਜਿਹੜਾ ਕੋਈ ਸਾਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੀ। ਤਾਂ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਗਾ ਉਹ ਲੱਗਿਆ ਹੋਇਆ ਗਾ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਸਰਹੰਦ ਦੀ ਧਰਤੀ ਦੇ ਉੱਪਰੋਂ ਇੱਕ ਅਪੀਲ ਕੀਤੀ ਜਾ ਰਹੀ ਆ, ਜਿਸ ਧਰਤੀ ਦੇ ਉੱਪਰ ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ, ਜਿਸ ਧਰਤੀ ਦੇ ਉੱਪਰ ਨਿੱਕੇ ਨਿੱਕੇ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ। ਤੇ ਅੱਜ ਫੇਰ ਉਹਨਾਂ ਦੀ ਵਾਰਸ, ਉਹਨਾਂ ਦੇ ਪੁੱਤਰ ਇੱਕ ਫੇਰ ਗੁਹਾਰ ਲਗਾ ਰਹੇ ਨੇ ਇਸੇ ਧਰਤੀ ਤੋਂ ਖੜੇ ਹੋ ਕੇ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ। 7 ਜਨਵਰੀ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣਾਗਾ ਤੇ ਇਹ ਹੱਥਾਂ ਦੇ ਵਿੱਚ ਫੜੇ ਪੋਸਟਰ ਦੱਸਦੇ ਨੇ ਕਿ ਇਹਨਾਂ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਹੋਣੀ ਚਾਹੀਦੀ ਆ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਦੀ ਆ ਤੇ ਕਦੋਂ ਤੱਕ ਜਿਹੜੇ ਕਿ
ਬੰਦੀ ਸਿੰਘ ਨੇ ਉਹ ਜੇਲ੍ਹਾਂ ਤੋਂ ਬਾਹਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ। ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ, ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ, ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ, ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ, ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ, ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ। ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਬੇ ਲੱਗਾ ਹੈ, ਦੇਵ ਸਿੰਘ ਮਾਨ ਉਹਨਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਾਈਬਲ ਕਲਾ ਕਾਫੀ ਦੇਰ ਤੋਂ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ। ਕੀ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ। 2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ, ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ
ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ? ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ ਸੀ ਕਿ ਉਹਨਾਂ ਨੂੰ 18/12 ਨੂੰ ਉਹਨਾਂ ਨੂੰ ਪੇਸ਼ ਕਰਨਾ ਸੀ, 17/12 ਨੂੰ ਜੇ ਇੱਥੇ ਚੰਡੀਗੜ੍ਹ ਦੀ ਅਦਾਲਤ 'ਚ। ਉੱਥੇ ਵੀ ਤਿਹਾੜ ਜੇਲ੍ਹ ਨੇ ਬਹਾਨਾ ਇਹ ਮਾਰਤਾ ਕਿ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕਰ ਸਕਦੇ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ, ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਉਹ ਕਹਿੰਦੇ ਜੇ TDS ਟੈਸਟ ਕਰਾ ਲਓ, ਧਰਨਾ ਚੁੱਕ ਲਓ। ਸੋ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਨਸ ਰਿਸਦੀ ਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਲਝੇ ਪਏ ਆ। ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਂਗੇ, ਨਸ਼ਾ ਤੇ ਦੁੱਗਣਾ ਤਿਗਣਾ ਵਿਕਣ ਲੱਗ ਗਿਆ। ਸੋ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ। ਪੰਥ ਹੁਣ ਆਪਣੇ ਹੱਕ ਆਪ ਲਏਗਾ। ਪੰਥ ਨੇ ਇਕੱਠੇ ਹੋਣ ਦਾ ਧਈਆ ਕਰ ਲਿਆ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ। ਹੁਣ ਜਿਹੜੇ ਮੰਗਾਂ ਜਿਹੜੀਆਂ ਸਾਡੇ ਹੱਕ ਨੇ ਉਹ ਅਸੀਂ ਸਰਕਾਰ ਕੋਲ ਲੈ ਕੇ ਹੀ ਰਵਾਂਗੇ। ਅਸੀਂ ਗੱਲ ਕਰੀਏ ਪੰਥ ਦੀ, ਤੁਸੀਂ ਗੱਲ ਕਰੀਏ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਤਹਈਆ ਕਰ ਲਿਆ, ਇੱਕ ਜਗ੍ਹਾ ਤੇ ਇਕੱਠੇ ਹੋ ਗਿਆ ਪੰਥ। ਪਰ ਪੰਥ ਦੇ ਵਿੱਚ ਹੀ ਕਾਫੀ ਵਿਤਕਰੇ ਨੇ, ਕਿਉਂਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇ ਗੱਲ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਖਿਲਾਫ ਬੋਲ ਰਹੇ ਨੇ ਲੋਕ। ਉਹ ਖਾਲਸਾ ਬਹੀਰ ਨੂੰ ਲੈ ਕੇ ਤੁਰੇ ਨੇ, ਲੋਕਾਂ ਦੇ ਨਾਲ ਤੁਰੇ ਨੇ। ਭਾਈ ਸਾਹਿਬ ਇਹ ਗੱਲ ਦੇਖੋ ਨਾ, ਕਦੀ ਇਹ ਗੱਲ ਨੂੰ ਆਪਾਂ ਮਹਿਸੂਸ ਕਰੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਯਾਤਰਾ ਤੇ ਗਏ ਨੇ ਜਾਂ ਉਹਨਾਂ ਨੇ ਆਪਣੀ ਪੜਾ ਦਰ ਪੜਾ ਜਿਹੜਾ ਵਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਐਸੇ ਲੋਕ ਵੀ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਆਖਦੇ ਸੀ। ਇੱਥੇ ਤੱਕ ਕਿ ਉਹਨਾਂ ਨੂੰ ਵੱਟੇ ਵੀ ਮਾਰਦੇ ਸੀ। ਉਹਨਾਂ ਨੂੰ ਇਹ ਵੀ ਕਹਿਤਾ ਸੀ ਕਿ ਇਹ ਭੂਤਨਾ ਹੈ, ਇਹ ਗਲਤ ਰਾਹੇ ਤੁਰਿਆ ਫਿਰਦਾ। ਸੋ ਇਹ ਗੱਲਾਂ ਆਉਂਦੀਆਂ ਰਹਿਣੀਆਂ। ਕਦੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਹੀ ਤੁਹਾਡੇ ਨਾਲ ਤੁਰ ਪੈਣ। ਜਿਹੜੇ ਆਪਣੇ ਅਲੱਗ ਰਾਹ ਤੇ ਤੁਰ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਦੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਔਰ ਇਹ ਵੀ ਦੱਸਣ ਦੇ ਯੋਗ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਆ। ਉਹ ਵੀ ਇੱਥੇ ਆ ਕੇ ਜਿਹੜਾ ਵਾ 7 ਜਨਵਰੀ ਨੂੰ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਉਣਗੇ। ਜੇ ਗੱਲ ਕਰਦੇ ਆ ਗਵਰਨਰ ਦੇ ਸਾਹਮਣੇ ਪੇਸ਼ ਹਜੂਮ ਜਿਹੜਾ ਇਸੇ ਧਰਤੀ ਤੋਂ ਚੱਲਦਾ ਗਾ, ਉਹਦੇ ਵਿੱਚ ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਵੀ ਪਹੁੰਚਦੇ ਨੇ। ਪਰ ਦੀਪ ਸਿੱਧੂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਹੁਣ ਇਹ ਮੁੰਨਿਆਂ ਤੁੰਨਿਆਂ ਸਾਡੀ ਅਗਵਾਈ ਕਰੂਗਾ। ਅਜਿਹੀਆਂ ਗੱਲਾਂ ਬੋਲਣੀਆਂ ਦੀਪ ਸਿੱਧੂ ਨੂੰ ਲੱਗ ਜਾਂਦੇ ਨੇ ਲੋਕ। ਭਾਈ ਸਾਹਿਬ ਇਹ ਮੰਦਭਾਗਾ ਹੈ ਕਿ ਆਪਾਂ ਇਹ ਗੱਲ ਦੇਖ ਲੈਂਦੇ ਆ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਜਾਂ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ। ਸ਼ਾਇਦ ਇਹ ਇੱਕ ਔਗਣ ਹੋ ਸਕਦਾ, ਪਰ ਉਹਦੇ ਜਿਹੜੇ ਗੁਣ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਉਹ ਬਹੁਤ ਚੰਗੀ ਗੱਲ ਦਲੀਲ ਤੇ ਅਪੀਲ ਨਾਲ ਕਰਦਾ ਸੀ। ਔਰ ਦੂਜੀ ਹੋਰ ਵੀ ਸੋਹਣੀ ਗੱਲ ਸੀ ਉਹਦੇ 'ਚ, ਉਹਨੂੰ ਜਿਹੜਾ ਕਾਨੂੰਨ ਦਾ ਬੜੀ ਉਹਦੇ 'ਚ ਉਹਨੂੰ ਮਾਹਰ ਸੀ, ਕਿਉਂਕਿ ਬਹੁਤ ਚੰਗੀ ਯੂਨੀਵਰਸਿਟੀ ਤੋਂ ਉਹਨੇ ਜਿਹੜਾ ਕਾਨੂੰਨ ਦੀ ਪੜ੍ਹਾਈ ਪੜ੍ਹੀ ਸੀ। ਔਰ ਦੂਸਰੀ ਗੱਲ, ਉਹਦਾ ਜਿਹੜਾ ਗੱਲ ਕਰਨ ਦਾ ਲਹਿਜਾ ਸੀ ਜਾਂ ਤਰੀਕਾ ਸੀ ਉਹ ਬੜਾ ਸੋਹਣਾ ਸੀ। ਜਿਨ੍ਹਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਉਹ ਸਭ ਤੋਂ ਪਹਿਲੀ ਕਰਤਾਰ ਦੇ ਵਿੱਚ ਜਾ ਕੇ ਉਹਦੇ ਭੋਗ ਤੇ ਬੈਠੇ ਸਨ। ਸੋ ਇੱਕ ਸਮਾਂ ਹੈਗਾ ਜਦੋਂ ਸੰਗਤ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੀ ਆ, ਉਹ ਉਦੋਂ ਦੇਖਦੀ ਨਹੀਂ, ਉਹਦੇ ਗੁਣ ਨਹੀਂ ਦੇਖਦੀ। ਜਦੋਂ ਬੰਦਾ ਚਲਿਆ ਜਾਂਦਾ ਫਿਰ ਉਹਦੇ ਗੁਣਾਂ ਦੀ ਦੇਖੋ ਕਿ ਅੱਜ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਜਿੰਨੀ ਵਹੀਰ ਆ ਜਾਂ ਜਿੰਨੀ ਸੰਗਤ ਆ ਉਹ ਦੀਪ ਸਿੱਧੂ ਦੀ ਲਾਈ ਹੋਈ ਆ, ਉਹਦੀ ਸੋਚਦੀ ਆ। ਸੋ ਠੀਕ ਹੈ, ਪੰਥ ਕੋ ਕਿਸੇ ਵੇਲੇ ਕਿਸੇ ਸੱਜਣਾ ਕੋ ਗਲਤੀਆਂ ਹੋ ਜਾਂਦੀਆਂ, ਬਾਅਦ ਦੇ ਵਿੱਚ ਉਹ ਗਲਤੀਆਂ ਦਾ ਪਛਤਾਵਾ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਇੰਨੀ ਜਲਦੀ ਕਾਹਲੇ ਨਹੀਂ ਪੈਣਾ ਚਾਹੀਦਾ। ਜੇ ਬੰਦੇ 'ਚ ਕੋਈ ਔਗਣ ਹੈਗਾ ਉਹਦੇ ਗੁਣ ਦੇਖ ਲਓ, ਪਹਿਲਾਂ ਗੁਣ ਦੀ ਗੱਲ ਕਰ ਲਓ। ਜੇ ਉਹ ਗਵਰਨਰ ਹਾਊਸ 'ਚ ਚਲਾ ਗਿਆ ਸੀ, ਉਹਨੂੰ ਕਿਹੜਾ ਕੋਈ ਮੈਡਲ ਮਿਲ ਗਿਆ? ਮੈਂ ਵੀ ਉੱਥੇ ਹੀ ਸੀ, ਮੈਂ ਵੀ ਨਾਲ ਗਿਆ ਸੀ। ਇਸੇ ਕਰਕੇ ਗਿਆ ਕਿ ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਤੇ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨ ਗਿਆ ਤੇ ਉਹਦੀ ਜਿਹੜਾ ਕੋਈ ਸਾਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੀ। ਤਾਂ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਗਾ ਉਹ ਲੱਗਿਆ ਹੋਇਆ ਗਾ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਸਰਹੰਦ ਦੀ ਧਰਤੀ ਦੇ ਉੱਪਰੋਂ ਇੱਕ ਅਪੀਲ ਕੀਤੀ ਜਾ ਰਹੀ ਆ, ਜਿਸ ਧਰਤੀ ਦੇ ਉੱਪਰ ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ, ਜਿਸ ਧਰਤੀ ਦੇ ਉੱਪਰ ਨਿੱਕੇ ਨਿੱਕੇ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ। ਤੇ ਅੱਜ ਫੇਰ ਉਹਨਾਂ ਦੀ ਵਾਰਸ, ਉਹਨਾਂ ਦੇ ਪੁੱਤਰ ਇੱਕ ਫੇਰ ਗੁਹਾਰ ਲਗਾ ਰਹੇ ਨੇ ਇਸੇ ਧਰਤੀ ਤੋਂ ਖੜੇ ਹੋ ਕੇ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ। 7 ਜਨਵਰੀ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣਾਗਾ,
ਤੇ ਇਹ ਹੱਥਾਂ ਦੇ ਵਿੱਚ ਫੜੇ ਪੋਸਟਰ ਦੱਸਦੇ ਨੇ ਕਿ ਇਹਨਾਂ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਹੋਣੀ ਚਾਹੀਦੀ ਆ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਦੀ ਆ ਤੇ ਕਦੋਂ ਤੱਕ ਜਿਹੜੇ ਕਿ ਬੰਦੀ ਸਿੰਘ ਨੇ ਉਹ ਜੇਲ੍ਹਾਂ ਤੋਂ ਬਾਹਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ। ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ, ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ, ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ। ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ, ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ, ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ। ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਬੇ ਲੱਗਾ ਹੈ, ਦੇਵ ਸਿੰਘ ਮਾਨ ਉਹਨਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਹਿਬਲ ਕਲਾ ਕਾਫੀ ਦੇਰ ਤੋਂ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ। ਕੀ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ। 2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ। ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ।
ਸੀਬੀਆਈ ਟ੍ਰਾਇਲਡ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ। ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ ਸੀ ਕਿ ਉਹਨਾਂ ਨੂੰ 18/12 ਨੂੰ ਉਹਨਾਂ ਨੂੰ ਪੇਸ਼ ਕਰਨਾ ਸੀ, 17/12 ਨੂੰ ਜੇ ਇੱਥੇ ਚੰਡੀਗੜ੍ਹ ਦੀ ਅਦਾਲਤ 'ਚ। ਉੱਥੇ ਵੀ ਤਿਹਾੜ ਜੇਲ੍ਹ ਨੇ ਬਹਾਨਾ ਇਹ ਮਾਰਤਾ ਕਿ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕਰ ਸਕਦੇ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਵਾਂ ਹੱਲ ਕਰਨਗੇ। ਦੂਜਾ, ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਉਹ ਕਹਿੰਦੇ ਜੇ TDS ਟੈਸਟ ਕਰਾ ਲਓ, ਧਰਨਾ ਚੁੱਕ ਲਓ। ਸੋ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਨਸ ਰਿਸਦੀ ਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਲਝੇ ਪਏ ਆ। ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਂਗੇ, ਨਸ਼ਾ ਤੇ ਦੁੱਗਣਾ ਤਿਗਣਾ ਵਿਕਣ ਲੱਗ ਗਿਆ। ਸੋ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ। ਪੰਥ ਹੁਣ ਆਪਣੇ ਹੱਕ ਆਪ ਲਏਗਾ। ਪੰਥ ਨੇ ਇਕੱਠੇ ਹੋਣ ਦਾ ਧਈਆ ਕਰ ਲਿਆ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ। ਹੁਣ ਜਿਹੜੇ ਮੰਗਾਂ ਜਿਹੜੀਆਂ ਸਾਡੇ ਹੱਕ ਨੇ ਉਹ ਅਸੀਂ ਸਰਕਾਰ ਕੋਲ ਲੈ ਕੇ ਹੀ ਕਰਾਂਗੇ। ਅਸੀਂ ਗੱਲ ਕਰੀਏ ਪੰਥ ਦੀ, ਤੁਸੀਂ ਗੱਲ ਕਰੀਏ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਤਹਈਆ ਕਰ ਲਿਆ, ਇੱਕ ਜਗ੍ਹਾ ਤੇ ਇਕੱਠੇ ਹੋ ਗਿਆ ਪੰਥ, ਪਰ ਪੰਥ ਦੇ ਵਿੱਚ ਹੀ ਕਾਫੀ ਵਿਤਕਰੇ ਨੇ। ਕਿਉਂਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇ ਗੱਲ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਖਿਲਾਫ ਬੋਲ ਰਹੇ ਨੇ ਲੋਕ। ਉਹ ਖਾਲਸਾ ਬਹੀਰ ਨੂੰ ਲੈ ਕੇ ਤੁਰੇ ਨੇ, ਲੋਕਾਂ ਦੇ ਨਾਲ ਤੁਰੇ ਨੇ। ਭਾਈ ਸਾਹਿਬ ਇਹ ਗੱਲ ਦੇਖੋ ਨਾ, ਕਦੀ ਇਹ ਗੱਲ ਨੂੰ ਆਪਾਂ ਮਹਿਸੂਸ ਕਰੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਯਾਤਰਾ ਤੇ ਗਏ ਨੇ ਜਾਂ ਉਹਨਾਂ ਨੇ ਆਪਣੀ ਪੜਾ ਦਰ ਪੜਾ ਜਿਹੜਾ ਵਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਐਸੇ ਲੋਕ ਵੀ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਆਖਦੇ ਸੀ। ਇੱਥੇ ਤੱਕ ਕਿ ਉਹਨਾਂ ਨੂੰ ਵੱਟੇ ਵੀ ਮਾਰਦੇ ਸੀ। ਉਹਨਾਂ ਨੂੰ ਇਹ ਵੀ ਕਹਿਤਾ ਸੀ ਕਿ ਇਹ ਭੂਤਨਾ ਹੈ, ਇਹ ਗਲਤ ਰਾਹੇ ਤੁਰਿਆ ਫਿਰਦਾ ਹੈ। ਸੋ ਇਹ ਗੱਲਾਂ ਆਉਂਦੀਆਂ ਰਹਿਣੀਆਂ। ਕਦੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਹੀ ਤੁਹਾਡੇ ਨਾਲ ਤੁਰ ਪੈਣ। ਜਿਹੜੇ ਆਪਣੇ ਅਲੱਗ ਰਾਹ ਤੇ ਤੁਰ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਦੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਔਰ ਇਹ ਵੀ ਦੱਸਣ ਦੇ ਯੋਗ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਆ। ਉਹ ਵੀ ਇੱਥੇ ਆ ਕੇ ਜਿਹੜਾ ਵਾ 7 ਜਨਵਰੀ ਨੂੰ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਉਣਗੇ। ਜੇ ਗੱਲ ਕਰਦੇ ਆ ਗਵਰਨਰ ਦੇ ਸਾਹਮਣੇ ਪੇਸ਼ ਜ਼ੂਮ ਜਿਹੜਾ ਇਸੇ ਧਰਤੀ ਤੋਂ ਚੱਲਦਾ ਗਾ, ਉਹਦੇ ਵਿੱਚ ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਵੀ ਪਹੁੰਚਦੇ ਨੇ, ਪਰ ਦੀਪ ਸਿੱਧੂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਹੁਣ ਇਹ ਮੁੰਨਿਆਂ ਤੁੰਨਿਆਂ ਸਾਡੀ ਅਗਵਾਈ ਕਰੂਗਾ। ਅਜਿਹੀਆਂ ਗੱਲਾਂ ਬੋਲਣੀਆਂ ਦੀਪ ਸਿੱਧੂ ਨੂੰ ਲੱਗ ਜਾਂਦੇ ਨੇ ਲੋਕ। ਭਾਈ ਸਾਹਿਬ ਇਹ ਮੰਦਭਾਗਾ ਹੈ ਕਿ ਆਪਾਂ ਇਹ ਗੱਲ ਦੇਖ ਲੈਂਦੇ ਆ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਜਾਂ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ। ਸ਼ਾਇਦ ਇਹ ਇੱਕ ਔਗਣ ਹੋ ਸਕਦਾ, ਪਰ ਉਹਦੇ ਜਿਹੜੇ ਗੁਣ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਉਹ ਬਹੁਤ ਚੰਗੀ ਗੱਲ ਦਲੀਲ ਤੇ ਅਪੀਲ ਨਾਲ ਕਰਦਾ ਸੀ। ਔਰ ਦੂਜੀ ਹੋਰ ਵੀ ਸੋਹਣੀ ਗੱਲ ਸੀ ਉਹਦੇ 'ਚ, ਉਹਨੂੰ ਜਿਹੜਾ ਕਾਨੂੰਨ ਦਾ ਬੜੀ ਉਹਦੇ 'ਚ ਉਹਨੂੰ ਮਾਹਰ ਸੀ, ਕਿਉਂਕਿ ਬਹੁਤ ਚੰਗੀ ਯੂਨੀਵਰਸਿਟੀ ਤੋਂ ਉਹਨੇ ਜਿਹੜਾ ਕਾਨੂੰਨ ਦੀ ਪੜ੍ਹਾਈ ਪੜ੍ਹੀ ਸੀ। ਔਰ ਦੂਸਰੀ ਗੱਲ, ਉਹਦਾ ਜਿਹੜਾ ਗੱਲ ਕਰਨ ਦਾ ਲਹਿਜਾ ਸੀ ਜਾਂ ਤਰੀਕਾ ਸੀ ਉਹ ਬੜਾ ਸੋਹਣਾ ਸੀ। ਜਿਨ੍ਹਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਉਹ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਜਾ ਕੇ ਉਹਦੇ ਭੋਗ ਤੇ ਬੈਠੇ ਸਨ। ਸੋ ਇੱਕ ਸਮਾਂ ਹੈਗਾ ਜਦੋਂ ਸੰਗਤ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੀ ਆ, ਉਹ ਉਦੋਂ ਦੇਖਦੀ ਨਹੀਂ, ਉਹਦੇ ਗੁਣ ਨਹੀਂ ਦੇਖਦੀ। ਜਦੋਂ ਬੰਦਾ ਚਲਿਆ ਜਾਂਦਾ ਫਿਰ ਉਹਦੇ ਗੁਣਾਂ ਦੀ ਦੇਖੋ ਕਿ ਅੱਜ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਜਿੰਨੀ ਵਹੀਰ ਆ ਜਾਂ ਜਿੰਨੀ ਸੰਗਤ ਆ ਉਹ ਦੀਪ ਸਿੱਧੂ ਦੀ ਲਾਈ ਹੋਈ ਆ, ਉਹਦੀ ਸੋਚਦੀ ਆ। ਸੋ ਠੀਕ ਹੈ, ਪੰਥ ਕੋ ਕਿਸੇ ਵੇਲੇ ਕਿਸੇ ਸੱਜਣਾ ਕੋ ਗਲਤੀਆਂ ਹੋ ਜਾਂਦੀਆਂ, ਬਾਅਦ ਦੇ ਵਿੱਚ ਉਹ ਗਲਤੀਆਂ ਦਾ ਪਛਤਾਵਾ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਇੰਨੀ ਜਲਦੀ ਕਾਹਲੇ ਨਹੀਂ ਪੈਣਾ ਚਾਹੀਦਾ। ਜੇ ਬੰਦੇ 'ਚ ਕੋਈ ਔਗਣ ਹੈਗਾ ਉਹਦੇ ਗੁਣ ਦੇਖ ਲਓ, ਪਹਿਲਾਂ ਗੁਣ ਦੀ ਗੱਲ ਕਰ ਲਓ। ਜੇ ਉਹ ਗਵਰਨਰ ਹਾਊਸ 'ਚ ਚਲਾ ਗਿਆ ਸੀ, ਉਹਨੂੰ ਕਿਹੜਾ ਕੋਈ ਮੈਡਲ ਮਿਲ ਗਿਆ? ਮੈਂ ਵੀ ਉੱਥੇ ਹੀ ਸੀ, ਮੈਂ ਵੀ ਨਾਲ ਗਿਆ ਸੀ। ਇਸੇ ਕਰਕੇ ਗਿਆ ਕਿ ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਤੇ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨ ਗਿਆ ਤੇ ਉਹਦੀ ਜਿਹੜਾ ਕੋਈ ਸਾਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੀ। ਤਾਂ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਗਾ ਉਹ ਲੱਗਿਆ ਹੋਇਆ ਗਾ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਸਰਹੰਦ ਦੀ ਧਰਤੀ ਦੇ ਉੱਪਰੋਂ ਇੱਕ ਅਪੀਲ ਕੀਤੀ ਜਾ ਰਹੀ ਆ, ਜਿਸ ਧਰਤੀ ਦੇ ਉੱਪਰ ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ, ਜਿਸ ਧਰਤੀ ਦੇ ਉੱਪਰ ਨਿੱਕੇ ਨਿੱਕੇ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ। ਤੇ ਅੱਜ ਫੇਰ ਉਹਨਾਂ ਦੀ ਵਾਰਸ, ਉਹਨਾਂ ਦੇ ਪੁੱਤਰ
ਇੱਕ ਫੇਰ ਗੁਹਾਰ ਲਗਾ ਰਹੇ ਨੇ ਇਸੇ ਧਰਤੀ ਤੋਂ ਖੜੇ ਹੋ ਕੇ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ 7 ਜਨਵਰੀ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣਾਗਾ ਤੇ ਇਹ ਹੱਥਾਂ ਦੇ ਵਿੱਚ ਫੜੇ ਪੋਸਟਰ ਦੱਸਦੇ ਨੇ ਕਿ ਇਹਨਾਂ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਹੋਣੀ ਚਾਹੀਦੀ ਆ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਦੀ ਆ ਤੇ ਕਦੋਂ ਤੱਕ ਜਿਹੜੇ ਕਿ ਬੰਦੀ ਸਿੰਘ ਨੇ ਉਹ ਜੇਲ੍ਹਾਂ ਤੋਂ ਬਾਹਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ। ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ, ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ। ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ, ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ, ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ। ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਬੇ ਲੱਗਾ ਹੈ, ਦੇਵ ਸਿੰਘ ਮਾਨ ਉਹਨਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਾਈਬਲ ਕਲਾ ਕਾਫੀ ਦੇਰ ਤੋਂ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ। ਕੀ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ। 2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ। ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ।
2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲਡ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ। ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ ਸੀ ਕਿ ਉਹਨਾਂ ਨੂੰ 18/12 ਨੂੰ ਉਹਨਾਂ ਨੂੰ ਪੇਸ਼ ਕਰਨਾ ਸੀ, 17/12 ਨੂੰ ਜੇ ਇੱਥੇ ਚੰਡੀਗੜ੍ਹ ਦੀ ਅਦਾਲਤ 'ਚ। ਉੱਥੇ ਵੀ ਤਿਹਾੜ ਜੇਲ੍ਹ ਨੇ ਬਹਾਨਾ ਇਹ ਮਾਰਤਾ ਕਿ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕਰ ਸਕਦੇ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਵਾਂ ਹੱਲ ਕਰਨਗੇ। ਦੂਜਾ, ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਉਹ ਕਹਿੰਦੇ ਜੇ TDS ਟੈਸਟ ਕਰਾ ਲਓ, ਧਰਨਾ ਚੁੱਕ ਲਓ। ਸੋ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਨਸ ਰਿਸਦੀ ਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਲਝੇ ਪਏ ਆ। ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਂਗੇ, ਨਸ਼ਾ ਤੇ ਦੁੱਗਣਾ ਤਿਗਣਾ ਵਿਕਣ ਲੱਗ ਗਿਆ। ਸੋ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ। ਪੰਥ ਹੁਣ ਆਪਣੇ ਹੱਕ ਆਪ ਲਏਗਾ। ਪੰਥ ਨੇ ਇਕੱਠੇ ਹੋਣ ਦਾ ਧਈਆ ਕਰ ਲਿਆ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ। ਹੁਣ ਜਿਹੜੇ ਮੰਗਾਂ ਜਿਹੜੀਆਂ ਸਾਡੇ ਹੱਕ ਨੇ ਉਹ ਅਸੀਂ ਸਰਕਾਰ ਕੋਲ ਲੈ ਕੇ ਹੀ ਕਰਾਂਗੇ। ਅਸੀਂ ਗੱਲ ਕਰੀਏ ਪੰਥ ਦੀ, ਤੁਸੀਂ ਗੱਲ ਕਰੀਏ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਤਹਈਆ ਕਰ ਲਿਆ, ਇੱਕ ਜਗ੍ਹਾ ਤੇ ਇਕੱਠੇ ਹੋ ਗਿਆ ਪੰਥ, ਪਰ ਪੰਥ ਦੇ ਵਿੱਚ ਹੀ ਕਾਫੀ ਵਿਤਕਰੇ ਨੇ। ਕਿਉਂਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇ ਗੱਲ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਖਿਲਾਫ ਬੋਲ ਰਹੇ ਨੇ ਲੋਕ। ਉਹ ਖਾਲਸਾ ਬਹੀਰ ਨੂੰ ਲੈ ਕੇ ਤੁਰੇ ਨੇ, ਲੋਕਾਂ ਦੇ ਨਾਲ ਤੁਰੇ ਨੇ। ਭਾਈ ਸਾਹਿਬ ਇਹ ਗੱਲ ਦੇਖੋ ਨਾ, ਕਦੀ ਇਹ ਗੱਲ ਨੂੰ ਆਪਾਂ ਮਹਿਸੂਸ ਕਰੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਯਾਤਰਾ ਤੇ ਗਏ ਨੇ ਜਾਂ ਉਹਨਾਂ ਨੇ ਆਪਣੀ ਪੜਾ ਦਰ ਪੜਾ ਜਿਹੜਾ ਵਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਐਸੇ ਲੋਕ ਵੀ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਆਖਦੇ ਸੀ। ਇੱਥੇ ਤੱਕ ਕਿ ਉਹਨਾਂ ਨੂੰ ਵੱਟੇ ਵੀ ਮਾਰਦੇ ਸੀ। ਉਹਨਾਂ ਨੂੰ ਇਹ ਵੀ ਕਹਿਤਾ ਸੀ ਕਿ ਇਹ ਭੂਤਨਾ ਹੈ, ਇਹ ਗਲਤ ਰਾਹੇ ਤੁਰਿਆ ਫਿਰਦਾ ਹੈ। ਸੋ ਇਹ ਗੱਲਾਂ ਆਉਂਦੀਆਂ ਰਹਿਣੀਆਂ। ਕਦੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਹੀ ਤੁਹਾਡੇ ਨਾਲ ਤੁਰ ਪੈਣ। ਜਿਹੜੇ ਆਪਣੇ ਅਲੱਗ ਰਾਹ ਤੇ ਤੁਰ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਦੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਔਰ ਇਹ ਵੀ ਦੱਸਣ ਦੇ ਯੋਗ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਆ। ਉਹ ਵੀ ਇੱਥੇ ਆ ਕੇ ਜਿਹੜਾ ਵਾ 7 ਜਨਵਰੀ ਨੂੰ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਉਣਗੇ। ਜੇ ਗੱਲ ਕਰਦੇ ਆ ਗਵਰਨਰ ਦੇ ਸਾਹਮਣੇ ਪੇਸ਼ ਜ਼ੂਮ ਜਿਹੜਾ ਇਸੇ ਧਰਤੀ ਤੋਂ ਚੱਲਦਾ ਗਾ, ਉਹਦੇ ਵਿੱਚ ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਵੀ ਪਹੁੰਚਦੇ ਨੇ, ਪਰ ਦੀਪ ਸਿੱਧੂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਹੁਣ ਇਹ ਮੁੰਨਿਆਂ ਤੁੰਨਿਆਂ ਸਾਡੀ ਅਗਵਾਈ ਕਰੂਗਾ। ਅਜਿਹੀਆਂ ਗੱਲਾਂ ਬੋਲਣੀਆਂ ਦੀਪ ਸਿੱਧੂ ਨੂੰ ਲੱਗ ਜਾਂਦੇ ਨੇ ਲੋਕ। ਭਾਈ ਸਾਹਿਬ ਇਹ ਮੰਦਭਾਗਾ ਹੈ ਕਿ ਆਪਾਂ ਇਹ ਗੱਲ ਦੇਖ ਲੈਂਦੇ ਆ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਜਾਂ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ। ਸ਼ਾਇਦ ਇਹ ਇੱਕ ਔਗਣ ਹੋ ਸਕਦਾ, ਪਰ ਉਹਦੇ ਜਿਹੜੇ ਗੁਣ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਉਹ ਬਹੁਤ ਚੰਗੀ ਗੱਲ ਦਲੀਲ ਤੇ ਅਪੀਲ ਨਾਲ ਕਰਦਾ ਸੀ। ਔਰ ਦੂਜੀ ਹੋਰ ਵੀ ਸੋਹਣੀ ਗੱਲ ਸੀ ਉਹਦੇ 'ਚ, ਉਹਨੂੰ ਜਿਹੜਾ ਕਾਨੂੰਨ ਦਾ ਬੜੀ ਉਹਦੇ 'ਚ ਉਹਨੂੰ ਮਾਹਰ ਸੀ, ਕਿਉਂਕਿ ਬਹੁਤ ਚੰਗੀ ਯੂਨੀਵਰਸਿਟੀ ਤੋਂ ਉਹਨੇ ਜਿਹੜਾ ਕਾਨੂੰਨ ਦੀ ਪੜ੍ਹਾਈ ਪੜ੍ਹੀ ਸੀ। ਔਰ ਦੂਸਰੀ ਗੱਲ, ਉਹਦਾ ਜਿਹੜਾ ਗੱਲ ਕਰਨ ਦਾ ਲਹਿਜਾ ਸੀ ਜਾਂ ਤਰੀਕਾ ਸੀ ਉਹ ਬੜਾ ਸੋਹਣਾ ਸੀ। ਜਿਨ੍ਹਾਂ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਉਹ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਜਾ ਕੇ ਉਹਦੇ ਭੋਗ 'ਤੇ ਬੈਠੇ ਸਨ। ਸੋ ਇੱਕ ਸਮਾਂ ਹੈਗਾ ਜਦੋਂ ਸੰਗਤ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੀ ਆ, ਉਹ ਉਦੋਂ ਦੇਖਦੀ ਨਹੀਂ, ਉਹਦੇ ਗੁਣ ਨਹੀਂ ਦੇਖਦੀ। ਜਦੋਂ ਬੰਦਾ ਚਲਿਆ ਜਾਂਦਾ ਫਿਰ ਉਹਦੇ ਗੁਣਾਂ ਦੀ ਦੇਖੋ ਕਿ ਅੱਜ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਜਿੰਨੀ ਵਹੀਰ ਆ ਜਾਂ ਜਿੰਨੀ ਸੰਗਤ ਆ ਉਹ ਦੀਪ ਸਿੱਧੂ ਦੀ ਲਾਈ ਹੋਈ ਆ, ਉਹਦੀ ਸੋਚਦੀ ਆ। ਸੋ ਠੀਕ ਹੈ, ਪੰਥ ਕੋ ਕਿਸੇ ਵੇਲੇ ਕਿਸੇ ਸੱਜਣਾ ਕੋ ਗਲਤੀਆਂ ਹੋ ਜਾਂਦੀਆਂ, ਬਾਅਦ ਦੇ ਵਿੱਚ ਉਹ ਗਲਤੀਆਂ ਦਾ ਪਛਤਾਵਾ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਇੰਨੀ ਜਲਦੀ ਕਾਹਲੇ ਨਹੀਂ ਪੈਣਾ ਚਾਹੀਦਾ। ਜੇ ਬੰਦੇ 'ਚ ਕੋਈ ਔਗਣ ਹੈਗਾ ਉਹਦੇ ਗੁਣ ਦੇਖ ਲਓ, ਪਹਿਲਾਂ ਗੁਣ ਦੀ ਗੱਲ ਕਰ ਲਓ। ਜੇ ਉਹ ਗਵਰਨਰ ਹਾਊਸ 'ਚ ਚਲਾ ਗਿਆ ਸੀ, ਉਹਨੂੰ ਕਿਹੜਾ ਕੋਈ ਮੈਡਲ ਮਿਲ ਗਿਆ? ਮੈਂ ਵੀ ਉੱਥੇ ਹੀ ਸੀ, ਮੈਂ ਵੀ ਨਾਲ ਗਿਆ ਸੀ। ਇਸੇ ਕਰਕੇ ਗਿਆ ਕਿ ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਤੇ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨ ਗਿਆ ਤੇ ਉਹਦੀ ਜਿਹੜਾ ਕੋਈ ਸਾਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੀ। ਤਾਂ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਗਾ ਉਹ ਲੱਗਿਆ ਹੋਇਆ ਗਾ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਸਰਹੰਦ ਦੀ ਧਰਤੀ ਦੇ ਉੱਪਰੋਂ ਇੱਕ ਅਪੀਲ ਕੀਤੀ ਜਾ ਰਹੀ ਆ, ਜਿਸ ਧਰਤੀ ਦੇ ਉੱਪਰ ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ, ਜਿਸ ਧਰਤੀ ਦੇ ਉੱਪਰ
ਨਿੱਕੇ ਨਿੱਕੇ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ। ਤੇ ਅੱਜ ਫੇਰ ਉਹਨਾਂ ਦੀ ਵਾਰਸ, ਉਹਨਾਂ ਦੇ ਪੁੱਤਰ ਇੱਕ ਫੇਰ ਗੁਹਾਰ ਲਗਾ ਰਹੇ ਨੇ ਇਸੇ ਧਰਤੀ ਤੋਂ ਖੜੇ ਹੋ ਕੇ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ 7 ਜਨਵਰੀ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣਾਗਾ ਤੇ ਇਹ ਹੱਥਾਂ ਦੇ ਵਿੱਚ ਫੜੇ ਪੋਸਟਰ ਦੱਸਦੇ ਨੇ ਕਿ ਇਹਨਾਂ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਹੋਣੀ ਚਾਹੀਦੀ ਆ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਦੀ ਆ ਤੇ ਕਦੋਂ ਤੱਕ ਜਿਹੜੇ ਕਿ ਬੰਦੀ ਸਿੰਘ ਨੇ ਉਹ ਜੇਲ੍ਹਾਂ ਤੋਂ ਬਾਹਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ। ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ ਤੇ ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ, ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ। ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ, ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ। ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ, ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਬੇ ਲੱਗਾ ਹੈ, ਦੇਵ ਸਿੰਘ ਮਾਨ ਹੁਣਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਹਿਬਲ ਕਲਾਂ ਕਾਫੀ ਦੇਰ ਤੋਂ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ। ਕੀ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ ਤੇ ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ।
2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ। ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ। ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ ਸੀ ਕਿ ਉਹਨਾਂ ਨੂੰ 18/12 ਨੂੰ ਉਹਨਾਂ ਨੂੰ ਪੇਸ਼ ਕਰਨਾ ਸੀ, 17/12 ਨੂੰ ਜੇ ਇੱਥੇ ਚੰਡੀਗੜ੍ਹ ਦੀ ਅਦਾਲਤ 'ਚ। ਉੱਥੇ ਵੀ ਤਿਹਾੜ ਜੇਲ੍ਹ ਨੇ ਬਹਾਨਾ ਇਹ ਮਾਰਤਾ ਕਿ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕਰ ਸਕਦੇ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਵਾਂ ਹੱਲ ਕਰਨਗੇ। ਦੂਜਾ, ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਉਹ ਕਹਿੰਦੇ ਜੇ TDS ਟੈਸਟ ਕਰਾ ਲਓ, ਧਰਨਾ ਚੁੱਕ ਲਓ। ਸੋ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਨਸ ਰਿਸਦੀ ਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਲਝੇ ਪਏ ਆ। ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਂਗੇ, ਨਸ਼ਾ ਤੇ ਦੁੱਗਣਾ ਤਿਗਣਾ ਵਿਕਣ ਲੱਗ ਗਿਆ। ਸੋ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ। ਪੰਥ ਹੁਣ ਆਪਣੇ ਹੱਕ ਆਪ ਲਏਗਾ। ਪੰਥ ਨੇ ਇਕੱਠੇ ਹੋਣ ਦਾ ਧਈਆ ਕਰ ਲਿਆ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ। ਹੁਣ ਜਿਹੜੇ ਮੰਗਾਂ ਜਿਹੜੀਆਂ ਸਾਡੇ ਹੱਕ ਨੇ ਉਹ ਅਸੀਂ ਸਰਕਾਰ ਕੋਲ ਲੈ ਕੇ ਹੀ ਕਰਾਂਗੇ। ਅਸੀਂ ਗੱਲ ਕਰੀਏ ਪੰਥ ਦੀ, ਤੁਸੀਂ ਗੱਲ ਕਰੀਏ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਤਹਈਆ ਕਰ ਲਿਆ, ਇੱਕ ਜਗ੍ਹਾ ਤੇ ਇਕੱਠੇ ਹੋ ਗਿਆ ਪੰਥ, ਪਰ ਪੰਥ ਦੇ ਵਿੱਚ ਹੀ ਕਾਫੀ ਵਿਤਕਰੇ ਨੇ। ਕਿਉਂਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇ ਗੱਲ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਖਿਲਾਫ ਬੋਲ ਰਹੇ ਨੇ ਲੋਕ। ਉਹ ਖਾਲਸਾ ਬਹੀਰ ਨੂੰ ਲੈ ਕੇ ਤੁਰੇ ਨੇ, ਲੋਕਾਂ ਦੇ ਨਾਲ ਤੁਰੇ ਨੇ। ਭਾਈ ਸਾਹਿਬ ਇਹ ਗੱਲ ਦੇਖੋ ਨਾ, ਕਦੀ ਇਹ ਗੱਲ ਨੂੰ ਆਪਾਂ ਮਹਿਸੂਸ ਕਰੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਯਾਤਰਾ ਤੇ ਗਏ ਨੇ ਜਾਂ ਉਹਨਾਂ ਨੇ ਆਪਣੀ ਪੜਾ ਦਰ ਪੜਾ ਜਿਹੜਾ ਵਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਐਸੇ ਲੋਕ ਵੀ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਆਖਦੇ ਸੀ। ਇੱਥੇ ਤੱਕ ਕਿ ਉਹਨਾਂ ਨੂੰ ਵੱਟੇ ਵੀ ਮਾਰਦੇ ਸੀ। ਉਹਨਾਂ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਇਹ ਭੂਤਨਾ ਹੈ, ਇਹ ਗਲਤ ਰਾਹੇ ਤੁਰਿਆ ਫਿਰਦਾ ਹੈ। ਸੋ ਇਹ ਗੱਲਾਂ ਆਉਂਦੀਆਂ ਰਹਿਣੀਆਂ। ਕਦੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਹੀ ਤੁਹਾਡੇ ਨਾਲ ਤੁਰ ਪੈਣ। ਜਿਹੜੇ ਆਪਣੇ ਅਲੱਗ ਰਾਹ ਤੇ ਤੁਰ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਦੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਔਰ ਇਹ ਵੀ ਦੱਸਣ ਦੇ ਯੋਗ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਆ। ਉਹ ਵੀ ਇੱਥੇ ਆ ਕੇ ਜਿਹੜਾ ਵਾ 7 ਜਨਵਰੀ ਨੂੰ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਉਣਗੇ। ਜੇ ਗੱਲ ਕਰਦੇ ਆ ਗਵਰਨਰ ਦੇ ਸਾਹਮਣੇ ਪੇਸ਼ ਹਜੂਮ ਜਿਹੜਾ ਇਸੇ ਧਰਤੀ ਤੋਂ ਚੱਲਦਾ ਗਾ, ਉਹਦੇ ਵਿੱਚ ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਵੀ ਪਹੁੰਚਦੇ ਨੇ, ਪਰ ਦੀਪ ਸਿੱਧੂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਹੁਣ ਇਹ ਮੁੰਨਿਆਂ ਤੁੰਨਿਆਂ ਸਾਡੀ ਅਗਵਾਈ ਕਰੂਗਾ। ਅਜਿਹੀਆਂ ਗੱਲਾਂ ਬੋਲਣੀਆਂ ਦੀਪ ਸਿੱਧੂ ਨੂੰ ਲੱਗ ਜਾਂਦੇ ਨੇ ਲੋਕ। ਭਾਈ ਸਾਹਿਬ ਇਹ ਮੰਦਭਾਗਾ ਹੈ ਕਿ ਆਪਾਂ ਇਹ ਗੱਲ ਦੇਖ ਲੈਂਦੇ ਆ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਜਾਂ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ। ਸ਼ਾਇਦ ਇਹ ਇੱਕ ਔਗਣ ਹੋ ਸਕਦਾ, ਪਰ ਉਹਦੇ ਜਿਹੜੇ ਗੁਣ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਉਹ ਬਹੁਤ ਚੰਗੀ ਗੱਲ ਦਲੀਲ ਤੇ ਅਪੀਲ ਨਾਲ ਕਰਦਾ ਸੀ। ਔਰ ਦੂਜੀ ਹੋਰ ਵੀ ਸੋਹਣੀ ਗੱਲ ਸੀ ਉਹਦੇ 'ਚ, ਉਹਨੂੰ ਜਿਹੜਾ ਕਾਨੂੰਨ ਦਾ ਬੜੀ ਉਹਦੇ 'ਚ ਉਹਨੂੰ ਮਾਹਰ ਸੀ, ਕਿਉਂਕਿ ਬਹੁਤ ਚੰਗੀ ਯੂਨੀਵਰਸਿਟੀ ਤੋਂ ਉਹਨੇ ਜਿਹੜਾ ਕਾਨੂੰਨ ਦੀ ਪੜ੍ਹਾਈ ਪੜ੍ਹੀ ਸੀ। ਔਰ ਦੂਸਰੀ ਗੱਲ, ਉਹਦਾ ਜਿਹੜਾ ਗੱਲ ਕਰਨ ਦਾ ਲਹਿਜਾ ਸੀ ਜਾਂ ਤਰੀਕਾ ਸੀ ਉਹ ਬੜਾ ਸੋਹਣਾ ਸੀ। ਜਿਨ੍ਹਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਉਹ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਜਾ ਕੇ ਉਹਦੇ ਭੋਗ ਤੇ ਬੈਠੇ ਸਨ। ਸੋ ਇੱਕ ਸਮਾਂ ਹੈਗਾ ਜਦੋਂ ਸੰਗਤ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੀ ਆ, ਉਹ ਉਦੋਂ ਦੇਖਦੀ ਨਹੀਂ, ਉਹਦੇ ਗੁਣ ਨਹੀਂ ਦੇਖਦੀ। ਜਦੋਂ ਬੰਦਾ ਚਲਿਆ ਜਾਂਦਾ ਫਿਰ ਉਹਦੇ ਗੁਣਾਂ ਦੀ ਦੇਖੋ ਕਿ ਅੱਜ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਜਿੰਨੀ ਵਹੀਰ ਆ ਜਾਂ ਜਿੰਨੀ ਸੰਗਤ ਆ ਉਹ ਦੀਪ ਸਿੱਧੂ ਦੀ ਲਾਈ ਹੋਈ ਆ, ਉਹਦੀ ਸੋਚਦੀ ਆ। ਸੋ ਠੀਕ ਹੈ, ਪੰਥ ਕੋ ਕਿਸੇ ਵੇਲੇ ਕਿਸੇ ਸੱਜਣਾ ਕੋ ਗਲਤੀਆਂ ਹੋ ਜਾਂਦੀਆਂ, ਬਾਅਦ ਦੇ ਵਿੱਚ ਉਹ ਗਲਤੀਆਂ ਦਾ ਪਛਤਾਵਾ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਨਾ ਸੰਗਤ ਨੂੰ ਕਿ ਇੰਨੀ ਜਲਦੀ ਕਾਹਲੇ ਨਹੀਂ ਪੈਣਾ ਚਾਹੀਦਾ। ਜੇ ਬੰਦੇ 'ਚ ਕੋਈ ਔਗਣ ਹੈਗਾ ਉਹਦੇ ਗੁਣ ਦੇਖ ਲਓ, ਪਹਿਲਾਂ ਗੁਣ ਦੀ ਗੱਲ ਕਰ ਲਓ। ਜੇ ਉਹ ਗਵਰਨਰ ਹਾਊਸ 'ਚ ਚਲਾ ਗਿਆ ਸੀ, ਉਹਨੂੰ ਕਿਹੜਾ ਕੋਈ ਮੈਡਲ ਮਿਲ ਗਿਆ? ਮੈਂ ਵੀ ਉੱਥੇ ਹੀ ਸੀ, ਮੈਂ ਵੀ ਨਾਲ ਗਿਆ ਸੀ। ਇਸੇ ਕਰਕੇ ਗਿਆ ਕਿ ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਤੇ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨ ਗਿਆ ਤੇ ਉਹਦੀ ਜਿਹੜਾ ਕੋਈ ਸਾਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੀ। ਤਾਂ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਗਾ ਉਹ ਲੱਗਿਆ ਹੋਇਆ ਗਾ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਅੱਜ ਸਰਹੰਦ ਦੀ ਧਰਤੀ ਦੇ ਉੱਪਰੋਂ ਇੱਕ ਅਪੀਲ ਕੀਤੀ ਜਾ ਰਹੀ ਆ, ਜਿਸ ਧਰਤੀ ਦੇ ਉੱਪਰ ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ, ਜਿਸ ਧਰਤੀ ਦੇ ਉੱਪਰ ਨਿੱਕੇ ਨਿੱਕੇ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ। ਤੇ ਅੱਜ ਫੇਰ ਉਹਨਾਂ ਦੀ ਵਾਰਸ, ਉਹਨਾਂ ਦੇ ਪੁੱਤਰ ਇੱਕ ਫੇਰ ਗੁਹਾਰ ਲਗਾ ਰਹੇ ਨੇ ਇਸੇ ਧਰਤੀ ਤੋਂ ਖੜੇ ਹੋ ਕੇ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ, 7 ਜਨਵਰੀ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣਾਗਾ ਤੇ ਇਹ ਹੱਥਾਂ ਦੇ ਵਿੱਚ ਫੜੇ ਪੋਸਟਰ ਦੱਸਦੇ ਨੇ ਕਿ ਇਹਨਾਂ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਹੋਣੀ ਚਾਹੀਦੀ ਆ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਦੀ ਆ ਤੇ ਕਦੋਂ ਤੱਕ ਜਿਹੜੇ ਕਿ ਬੰਦੀ ਸਿੰਘ ਨੇ ਉਹ ਜੇਲ੍ਹਾਂ ਤੋਂ ਬਾਹਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ। ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ, ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ। ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ। ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ, ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ, ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ। ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਭੇ ਲੱਗਾ ਹੈ, ਦੇਵ ਸਿੰਘ ਮਾਨ ਉਹਨਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਹਿਬਲ ਕਲਾ ਕਾਫੀ ਦੇਰ ਤੋਂ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ। ਕੀ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ
ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ। 2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ, ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲਡ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ। ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ ਸੀ ਕਿ ਉਹਨਾਂ ਨੂੰ 18/12 ਨੂੰ ਉਹਨਾਂ ਨੂੰ ਪੇਸ਼ ਕਰਨਾ ਸੀ, 17/12 ਨੂੰ ਜੇ ਇੱਥੇ ਚੰਡੀਗੜ੍ਹ ਦੀ ਅਦਾਲਤ 'ਚ। ਉੱਥੇ ਵੀ ਤਿਹਾੜ ਜੇਲ੍ਹ ਨੇ ਬਹਾਨਾ ਇਹ ਮਾਰਤਾ ਕਿ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕਰ ਸਕਦੇ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਉਹ ਕਹਿੰਦੇ ਜੇ TDS ਟੈਸਟ ਕਰਾ ਲਓ, ਧਰਨਾ ਚੁੱਕ ਲਓ। ਸੋ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਨਸ ਰਿਸਦੀ ਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਲਝੇ ਪਏ ਆ। ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਂਗੇ, ਨਸ਼ਾ ਤੇ ਦੁੱਗਣਾ ਤਿਗਣਾ ਵਿਕਣ ਲੱਗ ਗਿਆ। ਸੋ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ। ਪੰਥ ਹੁਣ ਆਪਣੇ ਹੱਕ ਆਪ ਲਏਗਾ। ਪੰਥ ਨੇ ਇਕੱਠੇ ਹੋਣ ਦਾ ਧਈਆ ਕਰ ਲਿਆ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਹੇਠ। ਹੁਣ ਜਿਹੜੇ ਮੰਗਾਂ ਜਿਹੜੀਆਂ ਸਾਡੇ ਹੱਕ ਨੇ ਉਹ ਅਸੀਂ ਸਰਕਾਰ ਕੋਲ ਲੈ ਕੇ ਹੀ ਕਰਾਂਗੇ। ਅਸੀਂ ਗੱਲ ਕਰੀਏ ਪੰਥ ਦੀ, ਤੁਸੀਂ ਗੱਲ ਕਰੀਏ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਤਹਈਆ ਕਰ ਲਿਆ, ਇੱਕ ਜਗ੍ਹਾ ਤੇ ਇਕੱਠੇ ਹੋ ਗਿਆ ਪੰਥ, ਪਰ ਪੰਥ ਦੇ ਵਿੱਚ ਹੀ ਕਾਫੀ ਵਿਤਕਰੇ ਨੇ। ਕਿਉਂਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇ ਗੱਲ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਖਿਲਾਫ ਬੋਲ ਰਹੇ ਨੇ ਲੋਕ। ਉਹ ਖਾਲਸਾ ਬਹੀਰ ਨੂੰ ਲੈ ਕੇ ਤੁਰੇ ਨੇ, ਲੋਕਾਂ ਦੇ ਨਾਲ ਤੁਰੇ ਨੇ। ਭਾਈ ਸਾਹਿਬ ਇਹ ਗੱਲ ਦੇਖੋ ਨਾ, ਕਦੀ ਆਪਾਂ ਮਹਿਸੂਸ ਕਰੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਯਾਤਰਾ ਤੇ ਗਏ ਨੇ ਜਾਂ ਉਹਨਾਂ ਨੇ ਆਪਣੀ ਪੜਾਅ ਦਰ ਪੜਾਅ ਜਿਹੜਾ ਵਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਐਸੇ ਲੋਕ ਵੀ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਆਖਦੇ ਸੀ। ਇੱਥੇ ਤੱਕ ਕਿ ਉਹਨਾਂ ਨੂੰ ਵੱਟੇ ਵੀ ਮਾਰਦੇ ਸੀ। ਉਹਨਾਂ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਇਹ ਭੂਤਨਾ ਹੈ, ਇਹ ਗਲਤ ਰਾਹੇ ਤੁਰਿਆ ਫਿਰਦਾ ਹੈ। ਸੋ ਇਹ ਗੱਲਾਂ ਆਉਂਦੀਆਂ ਰਹਿਣੀਆਂ। ਕਦੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਹੀ ਤੁਹਾਡੇ ਨਾਲ ਤੁਰ ਪੈਣ। ਜਿਹੜੇ ਆਪਣੇ ਅਲੱਗ ਰਾਹ ਤੇ ਤੁਰ ਰਹੇ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਦੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਔਰ ਇਹ ਵੀ ਦੱਸਣ ਦੇ ਯੋਗ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਆ। ਉਹ ਵੀ ਇੱਥੇ ਆ ਕੇ ਜਿਹੜਾ ਵਾ 7 ਜਨਵਰੀ ਨੂੰ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਉਣਗੇ। ਜੇ ਗੱਲ ਕਰਦੇ ਆ ਗਵਰਨਰ ਦੇ ਸਾਹਮਣੇ ਪੇਸ਼ ਜ਼ੂਮ ਜਿਹੜਾ ਇਸੇ ਧਰਤੀ ਤੋਂ ਚੱਲਦਾ ਗਾ, ਉਹਦੇ ਵਿੱਚ ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਵੀ ਪਹੁੰਚਦੇ ਨੇ, ਪਰ ਦੀਪ ਸਿੱਧੂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਕਿ ਹੁਣ ਇਹ ਮੁੰਨਿਆਂ ਤੁੰਨਿਆਂ ਸਾਡੀ ਅਗਵਾਈ ਕਰੂਗਾ। ਅਜਿਹੀਆਂ ਗੱਲਾਂ ਬੋਲਣੀਆਂ ਦੀਪ ਸਿੱਧੂ ਨੂੰ ਲੱਗ ਜਾਂਦੇ ਨੇ ਲੋਕ। ਭਾਈ ਸਾਹਿਬ ਇਹ ਮੰਦਭਾਗਾ ਹੈ ਕਿ ਆਪਾਂ ਇਹ ਗੱਲ ਦੇਖ ਲੈਂਦੇ ਆ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਜਾਂ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ। ਸ਼ਾਇਦ ਇਹ ਇੱਕ ਔਗਣ ਹੋ ਸਕਦਾ, ਪਰ ਉਹਦੇ ਜਿਹੜੇ ਗੁਣ ਸੀ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਉਹ ਬਹੁਤ ਚੰਗੀ ਗੱਲ ਦਲੀਲ ਤੇ ਅਪੀਲ ਨਾਲ ਕਰਦਾ ਸੀ। ਔਰ ਦੂਜੀ ਹੋਰ ਵੀ ਸੋਹਣੀ ਗੱਲ ਸੀ ਉਹਦੇ 'ਚ, ਉਹਨੂੰ ਜਿਹੜਾ ਕਾਨੂੰਨ ਦਾ ਬੜੀ ਉਹਦੇ 'ਚ ਉਹਨੂੰ ਮਾਹਰ ਸੀ, ਕਿਉਂਕਿ ਬਹੁਤ ਚੰਗੀ ਯੂਨੀਵਰਸਿਟੀ ਤੋਂ ਉਹਨੇ ਜਿਹੜਾ ਕਾਨੂੰਨ ਦੀ ਪੜ੍ਹਾਈ ਪੜ੍ਹੀ ਸੀ। ਔਰ ਦੂਸਰੀ ਗੱਲ, ਉਹਦਾ ਜਿਹੜਾ ਗੱਲ ਕਰਨ ਦਾ ਲਹਿਜਾ ਸੀ ਜਾਂ ਤਰੀਕਾ ਸੀ ਉਹ ਬੜਾ ਸੋਹਣਾ ਸੀ। ਜਿਨ੍ਹਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਉਹ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਜਾ ਕੇ ਉਹਦੇ ਭੋਗ ਤੇ ਬੈਠੇ ਸਨ। ਸੋ ਇੱਕ ਸਮਾਂ ਹੈਗਾ ਜਦੋਂ ਸੰਗਤ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੀ ਆ, ਉਹ ਉਦੋਂ ਦੇਖਦੀ ਨਹੀਂ, ਉਹਦੇ ਗੁਣ ਨਹੀਂ ਦੇਖਦੀ। ਜਦੋਂ ਬੰਦਾ ਚਲਿਆ ਜਾਂਦਾ ਫਿਰ ਉਹਦੇ ਗੁਣਾਂ ਦੀ ਦੇਖੋ ਕਿ ਅੱਜ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਜਿੰਨੀ ਵਹੀਰ ਆ ਜਾਂ ਜਿੰਨੀ ਸੰਗਤ ਆ ਉਹ ਦੀਪ ਸਿੱਧੂ ਦੀ ਲਾਈ ਹੋਈ ਆ, ਉਹਦੀ ਸੋਚਦੀ ਆ। ਸੋ ਠੀਕ ਹੈ, ਪੰਥ ਕੋ ਕਿਸੇ ਵੇਲੇ ਕਿਸੇ ਸੱਜਣਾ ਕੋ ਗਲਤੀਆਂ ਹੋ ਜਾਂਦੀ, ਬਾਅਦ ਦੇ ਵਿੱਚ ਉਹ ਗਲਤੀਆਂ ਦਾ ਪਛਤਾਵਾ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਇੰਨੀ ਜਲਦੀ ਕਾਹਲੇ ਨਹੀਂ ਪੈਣਾ ਚਾਹੀਦਾ। ਜੇ ਬੰਦੇ 'ਚ ਕੋਈ ਔਗਣ ਹੈਗਾ ਉਹਦੇ ਗੁਣ ਦੇਖ ਲਓ, ਪਹਿਲਾਂ ਗੁਣ ਦੀ ਗੱਲ ਕਰ ਲਓ। ਜੇ ਉਹ ਗਵਰਨਰ ਹਾਊਸ 'ਚ ਚਲਾ ਗਿਆ ਸੀ, ਉਹਨੂੰ ਕਿਹੜਾ ਕੋਈ ਮੈਡਲ ਮਿਲ ਗਿਆ? ਮੈਂ ਵੀ ਉੱਥੇ ਹੀ ਸੀ, ਮੈਂ ਵੀ ਨਾਲ ਗਿਆ ਸੀ। ਇਸੇ ਕਰਕੇ ਗਿਆ ਕਿ ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਤੇ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨ ਗਿਆ ਤੇ ਉਹਦੀ ਜਿਹੜਾ ਕੋਈ ਸਾਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੀ।
ਤਾਂ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਗਾ ਉਹ ਲੱਗਿਆ ਹੋਇਆ ਗਾ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਸਰਹੰਦ ਦੀ ਧਰਤੀ ਦੇ ਉੱਪਰੋਂ ਇੱਕ ਅਪੀਲ ਕੀਤੀ ਜਾ ਰਹੀ ਆ, ਜਿਸ ਧਰਤੀ ਦੇ ਉੱਪਰ ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ, ਜਿਸ ਧਰਤੀ ਦੇ ਉੱਪਰ ਨਿੱਕੇ ਨਿੱਕੇ 7 ਤੇ 9 ਸਾਲ ਦੀ ਉਮਰ ਦੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ। ਤੇ ਅੱਜ ਫੇਰ ਉਹਨਾਂ ਦੀ ਵਾਰਸ, ਉਹਨਾਂ ਦੇ ਪੁੱਤਰ ਇੱਕ ਫੇਰ ਗੁਹਾਰ ਲਗਾ ਰਹੇ ਇਸੇ ਧਰਤੀ ਤੋਂ ਖੜੇ ਹੋ ਕੇ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ 7 ਜਨਵਰੀ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣਾਗਾ, ਤੇ ਇਹ ਹੱਥਾਂ ਦੇ ਵਿੱਚ ਫੜੇ ਪੋਸਟਰ ਦੱਸਦੇ ਨੇ ਕਿ ਇਹਨਾਂ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਹੋਣੀ ਚਾਹੀਦੀ ਆ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਆ ਸੁਣਦੀ ਆ ਤੇ ਕਦੋਂ ਤੱਕ ਜਿਹੜੇ ਕਿ ਬੰਦੀ ਸਿੰਘ ਨੇ ਉਹ ਜੇਲ੍ਹਾਂ ਤੋਂ ਬਾਹਰ ਕਰਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਨਹੀਂ ਸਰਕਦੀ ਉਹਨਾਂ ਦੇ। ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਸਰਕਾਰ ਦੇ, ਅੱਜ ਫੇਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ। ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਕਿ ਨਹੀਂ ਛੱਡਣਾ। ਸੋ ਐਸੀ ਸਰਕਾਰ ਜਿੱਥੋਂ ਅਸੀਂ ਇਹ ਉਮੀਦ ਕਰਦੇ ਸੀ ਕਿ ਸਾਡੀਆਂ ਮੁਸ਼ਕਲਾਂ ਹੱਲ ਕਰਨਗੇ। ਦੂਜਾ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈ ਜ਼ੀਰੇ ਦੀ ਫੈਕਟਰੀ ਦਾ, ਸ਼ਰਾਬ ਫੈਕਟਰੀ ਦਾ। ਉੱਥੇ ਮਤਲਬ ਕਿ ਅੰਨੇ ਨੂੰ ਵੀ ਦੇਖਦਾ ਕਿ ਉੱਥੇ ਜ਼ਹਿਰ ਨਿਕਲ ਰਿਹਾ, ਪਰ ਇਸ ਜਿਹੜੀ ਮਾਨ ਸਰਕਾਰ ਨੂੰ ਨਹੀਂ ਦੇਖਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ, ਤਾਂ ਜਿੱਥੇ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਉਹ ਤਸਵੀਰ ਕੀ ਆ ਕਿ ਪਿਛਲੇ 20 ਤੋਂ 25 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ, ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਪਹੁੰਚੋ। ਤਾਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਪੋਸਟਰ, ਸੁੱਖੀ ਇੱਕ ਵਾਰੇ ਪੋਸਟਰ ਦਿਖਾ ਦੇ, ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਨੌਜਵਾਨਾਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਐਡਵੋਕੇਟ ਵੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਮੁਲਾਕਾਤ ਕਰਾਂਗੇ ਅਸੀਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ? ਕੀ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ, ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮੋਰਚੇ ਲੱਗੇ ਹੋਏ ਨੇ, ਇੱਕ ਮੋਰਚਾ ਹੋਰ ਨਵਾਂ ਸ਼ੁਰੂ ਹੋ ਰਿਹਾ। ਭਾਈ ਸਾਹਿਬ, ਇਹ ਇਦਾਂ ਨਹੀਂ ਹੈ, ਕੋਈ ਹੋਰ ਨਵਾਂ ਮੋਰਚਾ ਨਹੀਂ ਸ਼ੁਰੂ ਹੋ ਰਿਹਾ। ਅਸੀਂ ਜਿੰਨੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਇਹ ਸੋਚ ਸੀ ਕਿ ਕੱਲੇ ਮੋਰਚੇ ਦੇ ਨਾਲ ਸਰਕਾਰ ਤੇ ਜੂੰ ਵੀ ਸਰਕਦੀ ਉਹਨਾਂ ਦੇ, ਕੋਈ ਪ੍ਰੈਸ਼ਰ ਨਹੀਂ ਬਣ ਰਿਹਾ। ਇਸ ਕਰਕੇ ਜਿੰਨੇ ਮੋਰਚੇ ਲੱਗੇ ਨੇ ਉਹ ਸਾਰੇ ਇਕੱਠੇ ਹੋਣ, ਇੱਕ ਜਗ੍ਹਾ ਅਸੀਂ ਇਕੱਠੇ ਹੋ ਕੇ ਮੋਰਚਾ ਲਾਈਏ ਤੇ ਉਹਦੇ ਚੋਂ ਸਰਕਾਰ ਨੂੰ ਵੀ ਤਕਲੀਫ ਹੋਏਗੀ, ਪ੍ਰੈਸ਼ਰ ਬਣੇਗਾ ਤੇ ਸਾਡੀਆਂ ਜਿਹੜੇ ਹੱਕ ਨੇ ਉਹ ਹੱਲ ਹੋ ਸਕਦੇ ਨੇ। ਇਸ ਕਰਕੇ ਸਾਰੇ ਮੋਰਚਿਆਂ ਨੂੰ ਇਕੱਠਾ ਕਰਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਆ, ਜਿਹਨੇ ਵੱਖ-ਵੱਖ ਮੋਰਚੇ ਲੱਗੇ ਨੇ। ਜਿੱਦਾਂ ਭਾਈ ਵਡਾਲਾ ਸਾਹਿਬ ਦਾ ਲੱਗਾ ਹੈ, ਫਿਰ ਆਪਣੇ ਸਰਾਬੇ ਲੱਗਾ ਹੈ, ਦੇਵ ਸਿੰਘ ਮਾਨ ਹੁਣਾਂ ਨੇ ਲਾਇਆ ਹੈ, ਉਸ ਤੋਂ ਬਾਅਦ ਸੁਖਰਾਜ ਬੈਠਾ ਹੈ ਬਾਈਬਲ ਕਲਾ ਕਾਫੀ ਦੇਰ। ਇਹਨਾਂ ਸਾਰਿਆਂ ਦੇ ਨਾਲ ਸੰਪਰਕ ਹੋ ਗਿਆ। ਉਹਨਾਂ ਨੇ ਜਿਹੜਾ ਹਾਂ ਪੱਖੀ ਗੱਲ ਕੀਤੀ ਆ ਕਿ ਸਾਨੂੰ ਜੇ ਇੱਕ ਰਾਹ ਤੇ ਤੁਰ ਕੇ ਸਫਲਤਾ ਨਹੀਂ ਮਿਲਦੀ ਤੇ ਦੂਜਾ ਰਾਹ ਅਪਣਾਉਣਾ ਚਾਹੀਦਾ, ਔਰ ਦੂਜਾ ਰਾਹ ਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ, ਇੱਕ ਏਕਤਾ ਬਣਦੀ ਆ ਤੇ ਦੂਜਾ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਜਿਹੜੀ ਪੂਰਤੀ ਕਰ ਸਕਦੇ ਆ।
ਲੱਗਦਾ ਜਿਹੜਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ, ਬਦਲਾਅ ਦੀ ਗੱਲ ਕਰਦੀ ਰਹੀ ਸਰਕਾਰ, ਤੇ ਅੱਜ ਫਿਰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਵੇ? ਭਾਈ ਸਾਹਿਬ, ਜਿਹੜੀ ਇਹ ਸਰਕਾਰ ਸੀ ਇਹਨੂੰ ਬੜੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਇਹ ਸ਼ਾਇਦ ਜਿਹੜੇ ਪਹਿਲੀਆਂ ਸਰਕਾਰਾਂ ਨਾਲੋਂ ਚੰਗੀ ਭੁਗਤੇਗੀ, ਪਰ ਹੋਇਆ ਉਲਟ ਹੈ। 2019 ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆ ਫੋਟੋ ਲੱਗੀ ਹੈ ਇੱਥੇ, ਇਹਨਾਂ ਨੂੰ 28 ਸਾਲ ਤੋਂ ਵੱਧ ਹੋ ਗਏ ਨੇ ਤਿਹਾੜ ਜੇਲ੍ਹ ਦੇ ਵਿੱਚ। 2019 ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਸੈਂਟਰਲ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿੱਤਾ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੀਬੀਆਈ ਟ੍ਰਾਇਲਡ ਕੇਸ ਸੀ, ਦਿੱਲੀ ਦਾ ਕੇਸ ਹੋਣ ਕਰਕੇ ਉਹਨਾਂ ਨੇ ਫਾਈਲ ਦਿੱਲੀ ਨੂੰ ਭੇਜੀ। ਅੱਜ 2019 ਤੋਂ ਲੈ ਕੇ 2022 ਵੀ ਖਤਮ ਹੋ ਚੱਲਿਆ, ਪਰ ਕੇਜਰੀਵਾਲ ਦੀ ਸਰਕਾਰ ਅੱਜ ਤੱਕ ਇਹ ਨਹੀਂ ਡਿਸਾਈਡ ਕਰ ਪਾਈ ਕਿ ਭੁੱਲਰ ਸਾਹਿਬ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਇਸ ਤੋਂ ਮਾੜੀ ਵਿਤਕਰਾ ਕੀ ਹੋ ਸਕਦਾ? ਦੂਜੀ ਗੱਲ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ 'ਚ ਗੈਰ ਕਾਨੂੰਨੀ ਰੱਖਿਆ ਹੋਇਆ। ਕੋਰਟ ਦੇ ਹੁਕਮ